ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਬਾਬਾ ਦੀਪ ਸਿੰਘ ਜੀ ਦੇ ਘਰ ਪਹੁੰਚਿਆ ਔਰ ਅੱਜ ਜਿੱਥੇ ਸੰਪਟ ਪਾਠਾਂ ਦੀ ਸਮਾਪਤੀ ਹੋਈ ਹੈ, ਹਰ ਮਹੀਨੇ ਦੀ 26 ਤਰੀਕ ਨੂੰ ਜੋ ਸਮਾਗਮ ਹੁੰਦੇ ਨੇ ਉਹ ਸੇਵਾ ਪਿਤਾ ਜੀ ਲੈ ਰਹੇ ਨੇ। ਅੱਜ ਇੱਕ ਖੁਸ਼ੀ ਦੀ ਗੱਲ ਹੋ ਰਹੀ ਕਿ ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਉਸ ਅਕੈਡਮੀ ਦੇ ਸਾਰੇ ਨਵੇਂ ਬਣੇ ਕਮਰਿਆਂ ਦੀ ਸ਼ੁਭ ਸ਼ੁਰੂਆਤ ਹੈ। ਤਕਰੀਬਨ 25-30 ਮਿੰਟ ਤੱਕ ਭਾਈ ਸਾਹਿਬ ਜੀ ਨੇ, ਮਹਾਂਪੁਰਸ਼ਾਂ ਨੇ ਵੀ ਪਹੁੰਚਣਾ ਤੇ ਆਪਾਂ ਫਿਰ ਸਾਰੀ ਸੰਗਤ ਨੇ, ਜਿੰਨੇ ਕੁ ਪ੍ਰੇਮੀ, ਜਿੰਨੇ ਕੁ ਪਰਿਵਾਰਕ ਮੈਂਬਰ ਤੁਸੀਂ ਆਏ ਹੋ, ਮਹਾਂਪੁਰਸ਼ਾਂ ਦੇ ਨਾਲ ਲੱਗ ਕੇ ਸਾਰਿਆਂ ਨੇ ਉਹਨਾਂ ਕਮਰਿਆਂ ਦੀ ਸ਼ੁਰੂਆਤ ਕਰਨੀ ਹੈ। ਆਓ ਜਦ ਤੱਕ ਮਹਾਂਪੁਰਸ਼ ਪਹੁੰਚ ਰਹੇ ਉਹਨਾਂ ਕੁ ਸਮਾਂ ਹੀ ਅੱਜ ਆਪਾਂ ਲਾਉਣਾ ਹੈ, ਜ਼ਿਆਦਾ ਨਹੀਂ। ਆਓ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਬਹੁਤ ਸਾਰੀਆਂ ਸੰਗਤਾਂ ਲਾਈਵ ਦੇ ਮਾਧਿਅਮ ਰਾਹੀਂ ਵੀ ਜੁੜੀਆਂ ਨੇ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਦੇ ਰਾਹੀਂ। ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਰ ਲਓ ਔਰ ਇਹ ਪ੍ਰੋਗਰਾਮ 15-15, 20-20 ਜਾਣਿਆਂ ਨੂੰ ਸ਼ੇਅਰ ਕਰੋ ਔਰ ਉਹਨਾਂ ਨੂੰ ਵੀ ਕਹੋ ਅਗਾਂਹ 15-15, 20 ਮੈਂਬਰਾਂ ਨੂੰ ਇਹ ਪ੍ਰੋਗਰਾਮ ਸ਼ੇਅਰ ਕਰਨ ਬਾਰੇ, ਤਾਂ ਜੋ ਹੋਰ ਸੰਗਤਾਂ ਜੁੜ ਸਕਣ। ਗੱਲ ਦੀ ਮੈਂ ਸ਼ੁਰੂਆਤ ਕਰਾਂ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫੁੱਲ ਕਦੀ ਵੀ ਦੋ ਵਾਰ ਨਹੀਂ ਖਿੜਦੇ। ਇੱਕ ਵਾਰ ਫੁੱਲ ਖਿੜ ਗਿਆ ਨਾ, ਹੁਣ ਦੁਬਾਰਾ ਉਹ ਫੁੱਲ ਥੋੜੀ ਖਿੜੇਗਾ, ਮੁਰਝਾ ਜਾਏਗਾ ਜਾਂ ਕੋਈ ਤੋੜ ਕੇ ਲੈ ਜਾਏਗਾ। ਪਰ ਇੱਕ ਵਾਰ ਦਾ ਖਿੜਿਆ ਫੁੱਲ ਦੁਬਾਰਾ ਕਦੀ ਵੀ ਨਹੀਂ ਖਿੜ ਸਕਦਾ। ਫੁੱਲ ਕਦੀ ਦੋ ਵਾਰ ਨਹੀਂ ਖਿੜਦੇ, ਜਨਮ ਕਦੀ ਦੋ ਵਾਰ ਨਹੀਂ ਮਿਲਦੇ। ਹੁਣ ਇਹ ਮਨੁੱਖਾ ਦੇਹੀ ਹੈ, ਪਤਾ ਨਹੀਂ ਦੁਬਾਰਾ ਕਦੋਂ ਵਾਰੀ ਆਉਣੀ। 84 ਲੱਖ ਜੂਨ ਹੈ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਭੁਗਤਣ ਤੋਂ ਬਾਅਦ ਇਹ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਸੇ ਲਈ ਤੇ ਵਾਰ-ਵਾਰ ਕਿਹਾ ਜਾਂਦਾ, ਭਾਈ ਇਹ ਦੇਹੀ ਤੋਂ ਜਿੰਨੀ ਵੀ ਸੇਵਾ ਲੈ ਸਕਦੇ ਹੋ, ਇਸ ਦੇਹੀ ਨਾਲ ਜਿੰਨੀ ਵੀ ਕਮਾਈ ਬੰਦਗੀ ਕਰ ਸਕਦੇ ਹੋ ਕਰ ਲਓ, ਕਿਉਂਕਿ ਕੋਈ ਪਤਾ ਨਹੀਂ ਇਹ ਦੁਬਾਰਾ ਦੇਹੀ ਮਿਲਣੀ ਹੈ ਕਿ ਨਹੀਂ ਮਿਲਣੀ। ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ। ਇਹ ਬੜੀ ਮੁਸ਼ਕਲਾਂ ਮਿਲੀ ਹੈ ਦੇਹੀ, ਬਹੁਤ ਮੁਸ਼ਕਲ ਦੇ ਨਾਲ ਇਹ ਪ੍ਰਾਪਤ ਹੋਈ ਹੈ, ਪ੍ਰਾਪਤ। ਔਰ ਇਸ ਦੇਹੀ ਨੂੰ ਜਿੰਨਾ ਵੀ ਤੁਸੀਂ ਸਫਲੀਆਂ ਕਰ ਸਕਦੇ ਹੋ ਕਰੋ, ਇਹ ਮੇਰੀ ਬੇਨਤੀ ਹੈ। ਤੋ ਖੈਰ, ਜਿਹੜੀ ਮੈਂ ਗੱਲ ਕਰ ਰਿਹਾ ਸਾਂ, ਫੁੱਲ ਕਦੀ ਵੀ ਦੋ ਵਾਰ ਨਹੀਂ ਖਿੜਦੇ, ਜਨਮ ਕਦੀ ਵੀ ਦੁਬਾਰਾ ਨਹੀਂ ਮਿਲਦੇ। ਮਿਲਣ ਨੂੰ ਤੇ ਜੀਵਨ ਦੇ ਵਿੱਚ ਹਜ਼ਾਰਾਂ ਲੋਕ ਮਿਲ ਜਾਂਦੇ ਨੇ, ਪਰ ਸਾਡੀਆਂ ਹਜ਼ਾਰਾਂ ਗਲਤੀਆਂ ਨੂੰ ਮਾਫ ਕਰਨ ਵਾਲੇ ਗੁਰੂ ਰਾਮਦਾਸ ਪਿਤਾ ਦੁਬਾਰਾ ਨਹੀਂ ਜੇ ਮਿਲਣੇ। ਆਖੋ ਵਾਹਿਗੁਰੂ ਜੀ। ਬਾਬਾ ਦੀਪ ਸਿੰਘ ਪਿਤਾ ਦੁਬਾਰਾ ਨਹੀਂ ਜੇ ਮਿਲਣੇ। ਇਸ ਸਮੇਂ ਦੀ ਕਦਰ ਕਰ ਲਓ, ਅੰਦਰੋਂ ਜੁੜ ਜਾਓ ਬਾਬੇ ਦੇ ਨਾਲ। ਜੈ ਦਰ ਆਵਤ ਜਾਤੇ ਹੋ ਹਟ ਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਹਜ਼ਾਰਾਂ ਲੱਖਾਂ ਗਲਤੀਆਂ ਨੂੰ ਮਾਫ ਕਰਨ ਵਾਲਾ ਇਹ ਦਰ ਹੋਰ ਕਿਤੇ ਨਹੀਂ ਮਿਲਣਾ। ਇਹ ਬਾਪੂ ਕਿਤੇ ਹੋਰ ਬੂਏ ਤੇ ਨਹੀਂ ਬੈਠਾ। ਇਹ ਬਾਪੂ ਵਰਗਾ ਦੂਜਾ ਹੈ ਹੀ ਕੋਈ ਨਹੀਂ, ਜਿਹੜਾ ਰੋਜ਼ ਦੇ ਸਾਡੇ ਕੀਤੇ ਗੁਨਾਹਾਂ ਨੂੰ ਵੇਖਦਾ ਵੀ ਏ ਤੇ ਝੋਲੀਆਂ ਭਰਨ ਲੱਗਿਆਂ ਫਿਰ ਪਿੱਛੇ ਨਹੀਂ ਹੁੰਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਸ ਕਰਕੇ ਗੁਰੂ ਰਾਮਦਾਸ ਬਾਪੂ ਦੇ ਚਰਨ ਘੁੱਟ ਕੇ ਫੜੀ ਰੱਖੋ, ਬਾਬਾ ਦੀਪ ਸਿੰਘ ਦੇ ਚਰਨ ਘੁੱਟ ਕੇ ਫੜੀ ਰੱਖੋ। ਇਹੋ ਜਿਹਾ ਬਾਪ ਨਹੀਂ ਜੇ ਮਿਲਣਾ, ਇਹੋ ਜਿਹਾ ਪਿਤਾ ਨਹੀਂ ਜੇ ਮਿਲਣਾ
ਜਿਹੜਾ ਰੋਜ਼ ਦੇ ਕੀਤੇ ਸਾਡੇ ਗੁਨਾਹ ਵੇਖਦਾ ਹੈ, ਪਤਾ ਹੈ ਇਹ ਕੀ ਸੋਚ ਰੱਖਦਾ ਹੈ, ਇਹ ਕੀ ਕਰਮ ਕਰਦਾ ਹੈ, ਪਰ ਪਿਆਰਿਓ ਫਿਰ ਵੀ ਝੋਲੀਆਂ ਭਰਨ ਤੋਂ ਪਿੱਛੇ ਨਹੀਂ ਹੁੰਦਾ। ਇਸ ਕਰਕੇ ਮੇਰੀ ਬੇਨਤੀ ਏ, ਜੋ ਮਰਜ਼ੀ ਹੋ ਜੇ, ਜੋ ਮਰਜ਼ੀ, ਬਾਪੂ ਦੇ ਚਰਨ ਕਦੀ ਛੱਡਿਓ ਨਾ। ਕਈ ਵਾਰੀ ਅਸੀਂ ਚਰਨ ਛੱਡ ਦਿੰਦੇ ਹਾਂ, ਪਤਾ ਕਿਉਂ? ਫਲਾਣੀ ਦਾਤ ਮੰਗੀ, ਮਿਲੀ ਕੋਈ ਨਹੀਂ, ਅੱਜ ਤੋਂ ਮੈਂ ਗੁਰੂ ਘਰ 'ਚ ਜਾਣਾ ਹੀ ਛੱਡ ਦਿੱਤਾ। ਉਹ ਨਹੀਂ ਪਿਆਰਿਆ, ਨਹੀਂ, ਇਹ ਨਾ ਕਦੀ ਕਰ। ਜੇ ਦਾਤ ਮਿਲਣ 'ਚ ਕੋਈ ਦੇਰੀ ਲੱਗ ਰਹੀ ਹੈ ਨਾ, ਤੇ ਨਿਤਨੇਮ ਹੋਰ ਵਧਾ, ਬੰਦਗੀ ਦਾ ਪੈਰਾ ਹੋਰ ਵਧਾ ਕਿ ਦਾਤਾ ਜੀ ਕਿਰਪਾ ਕਰੋ, ਮੈਂ ਗਰੀਬ ਦੀ ਝੋਲੀ ਭਰੋ। ਤੇ ਜੇ ਦਾਤ ਮਿਲ ਗਈ ਹੈ, ਫਿਰ ਸ਼ੁਕਰਾਨੇ ਦੇ ਵਿੱਚ ਬੰਦਗੀ ਵਧਾ, ਤਾਂ ਜੋ ਦਾਤਾ ਹੋਰ ਤੇਰੀ ਝੋਲੀ ਦੇ ਵਿੱਚ ਬਖਸ਼ਿਸ਼ਾਂ ਵਰਤਾਵੇ, ਹੋਰ ਮੇਰਾ ਕਰੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਨਿਮਰਤਾ ਸਹਿਤ ਬੇਨਤੀ ਹੈ ਜੀ, ਬਸ ਇਹ ਅਰਦਾਸਾਂ ਕਰਿਆ ਕਰੋ। ਇਹ ਜੇ ਦਰ ਮਿਲ ਗਿਆ ਨਾ, ਇਹ ਦਰ ਕਦੀ ਵੀ ਛੁੱਟੇ ਨਾ। ਬਾਬਾ ਦੀਪ ਸਿੰਘ ਦੇ ਚਰਨ ਕਦੀ ਛੁੱਟਣ ਨਾ, ਮਹਾਂਪੁਰਖਾਂ ਦੇ ਚਰਨ ਕਮਾਈ ਵਾਲਿਆਂ ਦੀ ਸੰਗਤ ਕਦੀ ਛੁੱਟੇ ਨਾ, ਕਿਉਂਕਿ ਇਹ ਮੌਕੇ ਮਿਲਣੇ ਨਹੀਂ ਦੁਬਾਰਾ। ਸੱਚੀ ਗੱਲ ਏ, ਆ ਜਿਹੜਾ 1 ਸੈਕਿੰਡ ਵੀ ਲੰਘ ਗਿਆ ਨਾ ਪਹਿਲੇ, ਇਹ ਦੁਬਾਰਾ ਥੋੜੀ ਆ ਸਕਦਾ। ਸੱਚਾਈ ਹੈ ਨਾ, 1 ਸੈਕਿੰਡ ਦਾ ਸਮਾਂ ਵੀ ਜਿਹੜਾ ਲੰਘ ਗਿਆ, ਇਹ ਦੁਬਾਰਾ ਪਰਤ ਕੇ ਨਹੀਂ ਆਉਣਾ। ਇਸ ਕਰਕੇ ਕਦੀ ਵੀ ਆਪਣੇ ਅੰਦਰ ਤਰਕ ਨਾ ਆਉਣ ਦਿਓ, ਕਦੀ ਵੀ ਆਪਣੇ ਅੰਦਰ ਸ਼ੰਕਾ ਨਾ ਆਉਣ ਦਿਓ। ਬਸ ਗੁਰੂ ਦੇ ਚਰਨ ਘੁੱਟ-ਘੁੱਟ ਕੇ ਫੜੀ ਰੱਖੋ, ਤੇ ਜਿਉਂ-ਜਿਉਂ ਘੁੱਟ-ਘੁੱਟ ਕੇ ਚਰਨ ਫੜਨ ਦਾ ਮਤਲਬ ਕਿ ਕਮਾਈ ਵਧਾ ਕੇ, ਬੰਦਗੀ ਦਾ ਪਿੰਨਾ ਵਧਾ ਕੇ, ਅੰਮ੍ਰਿਤ ਵੇਲਾ ਵਧਾ ਕੇ, ਘੁੱਟ ਕੇ ਪਿਤਾ ਜੀ ਦੇ ਚਰਨ ਫੜ ਕੇ ਰੱਖੋ। ਔਰ ਜਿਉਂ-ਜਿਉਂ ਉਹਦੇ ਚਰਨ ਤੋਂ ਘੁੱਟ ਕੇ ਫੜੇਗਾ ਨਾ, ਤਿਉਂ ਉਹ ਬਖਸ਼ਿਸ਼ਾਂ ਦੇ ਨਾਲ ਤੇਰੀਆਂ ਝੋਲੀਆਂ ਭਰਦੇ ਜਾਣਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਸਮਾਂ ਤੇ ਜ਼ਿੰਦਗੀ, ਸਮਾਂ ਤੇ ਜ਼ਿੰਦਗੀ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਅਧਿਆਪਕ ਨੇ। ਸਮਾਂ ਤੇ ਜ਼ਿੰਦਗੀ, ਸੁਣਿਓ ਧਿਆਨ ਨਾਲ, ਸਮਾਂ ਤੇ ਜ਼ਿੰਦਗੀ ਦੁਨੀਆ ਵਿੱਚ ਸਭ ਤੋਂ ਵੱਡੇ ਅਧਿਆਪਕ ਨੇ। ਜ਼ਿੰਦਗੀ ਸਮੇਂ ਦਾ ਸਹੀ ਉਪਯੋਗ ਕਿਵੇਂ ਕਰਨਾ ਉਹ ਸਿਖਾਉਂਦੀ ਹੈ, ਤੇ ਸੱਚਾਈ ਹੈ ਸਮਾਂ ਜ਼ਿੰਦਗੀ ਦੀ ਕੀਮਤ ਸਿਖਾਉਂਦਾ ਹੈ। ਜ਼ਿੰਦਗੀ ਸਮੇਂ ਦਾ ਸਦ ਉਪਯੋਗ ਕਰਨਾ ਸਿਖਾਉਂਦੀ ਹੈ। ਸਮੇਂ ਨੂੰ ਸਹੀ ਢੰਗ ਨਾਲ ਤੂੰ ਕਿਵੇਂ ਇਸਤੇਮਾਲ ਕਰਨਾ ਉਹ ਸਿਖਾਏਗੀ। ਜਦੋਂ ਠੋਕਰ ਵੱਜਦੀ ਹੈ ਨਾ, ਬੰਦਾ ਫਿਰ ਸੁਚੇਤ ਹੋ ਜਾਂਦਾ, ਨਹੀਂ ਯਾਰ ਅੱਗੇ ਤੋਂ ਸਮੇਂ ਨੂੰ ਮੈਂ ਸਹੀ ਢੰਗ ਨਾਲ ਯੂਜ਼ ਕਰਨਾ ਹੈ। ਜ਼ਿੰਦਗੀ ਸਿਖਾਉਂਦੀ ਹੈ ਸਮੇਂ ਦਾ ਸਦ ਉਪਯੋਗ ਕਰਨਾ, ਤੇ ਪਿਆਰਿਓ ਸਮਾਂ ਜ਼ਿੰਦਗੀ ਦੀ ਕੀਮਤ ਸਿਖਾ ਦਿੰਦਾ ਹੈ। ਜ਼ਿੰਦਗੀ ਦੀ ਕੀਮਤ, ਇਹ ਮੇਰੀ ਬੇਨਤੀ ਹੈ। ਇਹ ਦੋਵੇਂ ਵੱਡੇ ਅਧਿਆਪਕ ਨੇ, ਦੋਵਾਂ ਕੋਲੋਂ ਹਰ ਵੇਲੇ ਕੁਝ ਨਾ ਕੁਝ ਸਿੱਖਦੇ ਜਾਇਆ ਕਰੋ, ਜਿੰਨਾ ਵੀ ਹੋਵੇ, ਕਿਉਂਕਿ ਜ਼ਿੰਦਗੀ ਵੀ ਦੁਬਾਰਾ ਨਹੀਂ ਮਿਲਣੀ। ਤੇ ਜਿਵੇਂ ਮੈਂ ਪਹਿਲੇ ਕਿਹਾ, ਜਿਹੜਾ 1 ਮਿੰਟ 1 ਸੈਕਿੰਡ ਦਾ ਵੀ ਸਮਾਂ ਪਹਿਲੇ ਲੰਘ ਗਿਆ, ਉਹ ਦੁਬਾਰਾ ਹੱਥ ਨਹੀਂ ਆਉਣਾ। ਜਿੰਨਾ ਵੀ ਹੋ ਸਕੇ ਇਹਨੂੰ ਮਿਸਯੂਜ਼ ਨਾ ਕਰੋ, ਜਿੰਨਾ ਵੀ ਹੋਵੇ ਇਹਦਾ ਸਦ ਉਪਯੋਗ ਕਰੋ, ਇਹ ਮੇਰੀ ਬੇਨਤੀ ਹੈ। ਜਿੰਨਾ ਵੀ ਹੋਵੇ ਸਮੇਂ ਤੋਂ ਲਾਭ ਲਓ। ਆ ਜਿਹੜਾ ਸਮਾਂ ਪਿਤਾ ਜੀ ਸਾਨੂੰ ਦਿੰਦੇ ਆ, ਤੁਹਾਡੇ ਸਾਰਿਆਂ ਦੇ ਉੱਤੇ ਬੜੀ ਮਿਹਰ ਹੈ। ਮਿਹਰ ਕੀਤੀ ਕਿੰਨੇ? ਕਹੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਿਹਰ ਕੀਤੀ ਕਿੰਨੇ? ਕਹੋ ਧੰਨ ਬਾਬਾ ਦੀਪ ਸਿੰਘ ਜੀ। ਤੁਹਾਡੇ ਤੇ ਮਿਹਰ ਹੈ। ਮੈਂ ਤੇ ਕਈ ਵਾਰੀ ਜਦੋਂ ਬਾਬਾ ਜੀ ਦੇ ਸਥਾਨ ਤੇ ਜਾਣਾ ਨਾ, ਜਦੋਂ ਸਾਰੀ ਸੰਗਤ ਦੀ ਬੇਨਤੀ ਲਾਈਦੀ ਹੈ ਕਿ ਮਹਾਰਾਜ ਫਲਾਣਿਆਂ ਨੇ ਸੇਵਾ ਦੇ ਵਿੱਚ ਹਿੱਸਾ ਪਾਇਆ, ਸਭ ਦੀਆਂ ਝੋਲੀਆਂ ਭਰਿਓ। ਫਲਾਣੇ ਨੇ ਇੱਕ ਕਿਣਕਾ ਵੀ ਦਿੱਤਾ ਹੈ, ਨਾਮ ਮੈਨੂੰ ਨਹੀਂ ਵੀ ਪਤਾ, ਪਰ ਖੰਡੇ ਵਾਲੇ ਬਾਬਾ ਜੀ ਤੁਸੀਂ ਸਭ ਦੇ ਜਾਣਦੇ ਹੋ। ਤੇ ਨਾਲ ਮੈਂ ਇਹ ਵੀ ਕਹਿਣਾ ਕਿ ਮਹਾਰਾਜ ਜਿਨ੍ਹਾਂ ਨੇ ਆ ਕੇ ਤੁਹਾਡੇ ਘਰ ਦੇ ਵਿੱਚ ਸਮਾਂ ਵੀ ਬਤੀਤ ਕੀਤਾ ਨਾ, ਖਾਲੀ ਉਹਨਾਂ ਨੂੰ ਵੀ ਨਾ ਮੋੜਿਓ। ਸਤਿ ਸ੍ਰੀ ਅਕਾਲ। ਜਿਹੜੇ ਤੁਹਾਡੇ ਘਰ ਦੇ ਵਿੱਚ ਆ ਜਾਂਦੇ ਆ ਨਾ, ਖਾਲੀ ਉਹਨਾਂ ਨੂੰ ਵੀ ਨਹੀਂ ਮੋੜਨਾ ਪਿਤਾ ਜੀ।
क्योंकि ये भी बड़ा सहयोग हुंदा है, बड़ा सहयोग। और मैनू इन्ना फकर है, इन्ना माण है प्यार वाला कि मान लो असी किते कीर्तन कोई शुरू करना 12 वजे, सानू उड़ीक नहीं करनी पैंदी, संगत आवेगी। चुपहरा कोई शुरू करना उड़ीक नहीं करनी पैंदी, तुसी घंटा घंटा पहले पहुंच जांदे हो। रैन सभाई शुरू करनी 2-2 घंटे पहले पहुंचे हुंदे हो। ये एक प्यार आउंदा है, प्यार। तुसी ते सारे समय दा सही उपयोग करदे हो प्यारिओ। जेड़े कई इस चीज तो पिछे भी होण ना, सही उपयोग करया करो। ये नहीं अच्छा 12 तो 2 कीर्तन है, चलो 1:30-2 ही चलांगे, नहीं इदां नहीं। पूरा लाहा लो, कोई भी करे कीर्तन, कोई भी कथा करे, एक एक किणका अंदर जान दिया करो शरीर रूपी खेत दे। फिर वेखियो वो जदों किणके किणके ਉਹ ਬੀਜਾਂ ਨੂੰ ਜਦੋਂ ਫਲ ਲੱਗਣੇ ਆ ਨਾ, ਉਹਨਾਂ ਦਾ ਕਿੰਨਾ ਲਾਭ ਮਿਲਣਾ, ਬਹੁਤ ਲਾਭ। ਇਸ ਸਮੇਂ ਦਾ ਸਦ ਉਪਯੋਗ ਕਰਨਾ, ਜ਼ਿੰਦਗੀ ਦਾ ਸਦ ਉਪਯੋਗ ਕਰਨਾ, ਟਾਈਮ ਦੀ ਜਿੰਨੀ ਵੀ ਵੇਸਟੇਜ ਹੈ ਨਾ ਉਹ ਘਟਾਓ। ਇਹ ਮੇਰੀ ਬੇਨਤੀ ਹੈ। बस जिन्ना लाहा लै सकदे हो लई चलो। आखो धन गुरु रामदास जी, धन गुरु रामदास जी। प्यार नाल आखो न जी धन बाबा दीप सिंह जी। फिर आखो धन बाबा दीप सिंह जी। अगली गल कह के फिर मैं शब्द पढ़ना है। निंदिया तो घबरा के अपना लक्ष्य कदी भी ना छड्डो। कई बारी लोग निंदिया करन लग पैंदे ते इदां दा है, एवें स्टोरीआं बनाउंदे ने, है जी। निंदिया तो घबरा के कदी भी अपना लक्ष्य ना छड्डो, अपना निशाना ना छड्डो। क्योंकि प्यारिओ जदों तुहानू लक्ष्य की प्राप्ति होनी है ना, जदों तुसी अपने मोटिव दे विच कामयाब हो जाना है, ते ये निंदिया करन वालियां दी राय उसे वेले ही बदल जानी है जी, उसे वेले बदल जानी है। तो साडा ही बच्चा है, ये तो साडा पुत्तर है, आ ते इदां दा, आ मेरी धी है, ਇਹ ਤੇ ਇਦਾਂ ਕਰਦੀ ਹੁੰਦੀ ਸੀ ਪਰ ਮੈਨੂੰ ਪਤਾ ਸੀ ਇਹਨੇ ਇਦਾਂ ਤਰੱਕੀ ਕਰਨੀ ਹੈ ਜੀ। ਇਹ ਮੇਰੀ ਬੇਨਤੀ ਹੈ, ਨਿੰਦਿਆ ਤੋਂ ਘਬਰਾ ਕੇ ਕਦੀ ਵੀ ਆਪਣਾ ਲਕਸ਼ ਨਾ ਛੱਡੋ। ਕਿਉਂਕਿ ਜਦੋਂ ਤੁਹਾਨੂੰ ਲਕਸ਼ ਮਿਲਣਾ ਹੈ, ਜਦੋਂ ਕੋਈ ਮਰਤਬਾ ਮਿਲਣਾ ਹੈ, ਜਦੋਂ ਕੋਈ ਪ੍ਰਾਪਤੀ ਹੋਣੀ ਹੈ, ਨਿੰਦਿਆ ਕਰਨ ਵਾਲਿਆਂ ਦੀ ਰਾਏ ਆਪੇ ਬਦਲ ਜਾਣੀ ਹੈ। ਕਦੀ ਵੀ ਆਪਣੇ ਲਕਸ਼ ਤੋਂ ਇੱਧਰ ਉੱਧਰ ਨਾ ਹੋ। ਇਹ ਮੇਰੀ ਬੇਨਤੀ ਹੈ। एक निशाना मिथ लो, जिवें मैं मिथया होया, सब नूं पता है। और मैनू इन्नी विल पावर मिलदी, कई मैनू मिलदे जी 113 यूनिट किवें होणगे, विल पावर डेगण वाले मिलदे ने। मैं उन्हां दी परवाह नहीं करता, मैं कहा कोई नहीं, खंडे वाला नाल 113 की 226 हो जाने ने। आखो वाहिगुरू जी, वाहिगुरू जी। सत श्री अकाल। मैं क्यों ना दी असी क्यों वेखीए, जेड़े 10% लत्तां खिच्चण वाले असी उन्हां वल क्यों वेखीए, 90% जेड़े असीसां देंदे असी उन्हां वल वेखणा है। ये मेरी बेनती है, बेनती। निंदिया तो घबरा के कदी भी अपना लक्ष्य ना छड्डो, क्योंकि लक्ष्य मिलदियां ही निंदिया करन वालियां दी राय एकदम बदल जाएगी। आप सबरो परिवार सवारो, सारे आखो समाज आपे ही सवर जाएगा। प्यार नाल एक बारी फतेह बुला दिओ। वाहिगुरू जी का खालसा, वाहिगुरू जी की फतेह। मेरी फिर निम्रता सहित बेनती, जड़ियां संगतां YouTube दे माध्यम राहीं देख रही ने प्रोग्राम, वध तों वध शेयर कर दिओ जी ये समागम, तां जो होर संगतां जुड़ सकण। शब्द गुरु अर्जन देव पातशाह जी दा उच्चारण कीता। गुरु ग्रंथ साहिब जी दे 621 नंबर अंग दे उत्ते दर्ज शब्द, साध संगत दे सब फल पाए, सतगुर कै बल जाए। सारी संगत प्यार दे विच ये हाजरी लायो, कोई रसना मांझी ना रहे जी। साध संगत ते सब फल पाए, सतगुर कै बल जाए। बोलो साध संगत ते सब फल पाए, सतगुर कै बल जाए। सारे साध संगत ते
सब फल पाए, सतगुर के बल जाए। साध संगत ते सब फल पाए, साध संगत ते सब फल पाए। साध संगत ते सब फल पाए। साध संगत ते सब फल पाए। साध संगत ते सब फल पाए, सतगुर के बल जाए। बोलो साध संगत ते सब फल पाए। सतगुर के बल जाए। धन गुरु रामदास जी, धन गुरु रामदास जी, प्यार न लखो धन बाबा। दीप सिंह जी। मेरा सतगुर रखवाला हो, मेरा सतगुर रखवाला हो। तार कृपा प्रभ हाथ दे राखिया, हर गोविंद नमा निरोवा। हर गोविंद नमा निरोवा। साध संगत ते सब फल पाए, सतगुर के बल जाए। करो शुक्राना। साध संगत ते सब फल पाए, सतगुर के बल जाए। 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 बोलो साध संगत ते सब फल पाए, सतगुर के बल जाए। साध संगत ते सब फल पाए, सतगुर के बल जाए।
सब फल पाए। सतगुर के बल जाई, सतगुर के बल जाई। साध संगत ते सब फल पाए। सतगुर के बल जाई। साध संगत ते सब फल पाए। सतगुर के बल जाई। रज के साध संगत ते सब फल पाए। सतगुर के बल जाई। साध संगत ते सब फल पाए। सतगुर के बल जाई। धन गुरु रामदास जी, गुरु रामदास जी, प्यार लखन जी, धन बाबा। हे सिंह जी, हलत पलत प्रभ तो में सवारे। बोलो हलत पलत प्रभ तो में सवारे। हमरा गुण अब गुण ना बिचा दिया। अटल बचन नानक गुर तेरा। सफल कर मस्तक तारिया। सफल कर मस्तक तारिया। साध संगत ते सब फल पाए। सतगुर के बल जाई। साध संगत ते सब फल पाए। सतगुर के बल जाई। साध संगत ते सब फल पाए। साध संगत ते अरे सब फल पाए। साध संगत ते सब फल पाए। साध संगत ते सब फल पाए। सुख राजे हरि चंद कर नार सो तारा लोचन राणे। साध संगत मिल गाम दे राती जाए सुने गुरबाणी। पिछे राजा जागिया अद्धी रात निखंड बिखाणी। रानी दिस न आवई मन विच वरत गई है रानी। होरत राती उठ के पिछे चलिया पिछे तरल जुआनी। रानी पौती संगती, रानी पौती संगती, रानी पौती संगती, रानी पहुंची संगति, रानी पहुंची
जी संगती राजे खड़ी खड़ाओ निशानी साध संगतिया राठिया जोड़ी जुड़ी खड़ाओ पुराणी राजे डिठा चलत एहो ए खड़ाव के चोच बिडाणी साध संगत बिटो कुर्बानी। देखो संगत दी महानता। ए राजा हरी चंद एदी राणी तारा राणी रोज जांदी महापुरखां दे चरणां दे विच सारी सारी रात इन्हें कीर्तन सुनना रहन समाइयां होनियां। आखो वाहिगुरू जी धन गुरु रामदास जी धन गुरु रामदास जी। सारी सारी रात इन्हें संगत करनी महापुरखां दी सेवा करनी। ते एक दिन गई महापुरखां दी संगत विच राजे दी अख खुल गई। बड़ा हैरान होया कित्थे गई है। उदों कुछ ना बोलिया जदों सवेरे आई पर मन विच रख ली गल कल जाएगी पिछा करांगे। हुण अगली रात राजे ने सौण दा नाटक कीता राणी ने वेखिया सौ गया। चल पई महापुरखां दी संगत वाल। हुण जदों पहुंची महापुरखां दी संगत दे विच जुड़ी है कीर्तन दे रस च ते राजे ने कीता कि इहदी बड़ी कीमती खड़ां वो चक ली ते कहंदा इह खड़ां है बड़ी कीमती जदों आएगी घर विच इहदे उत्ते दोष लावांगे किन्नू दे के आई है खड़ा एडी कीमती खड़ा किन्नू दे के आई है इल्जाम लावांगे इहदे उत्ते गलत तां जो ए महापुरखां दी संगत छड्ड देवे। आखो धन गुरु रामदास जी धन गुरु रामदास जी। प्यार नाल आखो ने जी धन बाबा दीप सिंह जी। हुण राजे ने खड़ा ते चक ली पर समाप्ति ते जदों आई राणी बाहर वेखिया एक खड़ा पई दूजी नहीं। मन विच सोचदी राजे नूं अज पता लग जाना है ते मैनू उन्हें संगत विच आउण तों देना रोक। संगतां समाप्ति तो बाद जा रहीआं ने घर ते संगत दे सामने खड़ गई हथ जोड़ ले साध संगत जी हुण मेरी इज्जत तुसीं बचा लो। आखो वाहिगुरू जी मेरी इज्जत तुसीं बचा लो। कोई चोर मेरी खड़ा चक के लै गया ते जदों एक खड़ा नाल मैं अपने महलां 'च जावांगी राजा इल्जाम लाएगा। हो सकदा है कल तो संगत तो आउण तो रोक देवे ते मैं संगत विच आउणों हट नहीं सकदी। मैं नहीं चाहुंदी कि मेरा इह संगत विच आउणा बंद होवे। तुसीं सारी संगत मिल के अरदास करो कि परमेश्वर कोई ना कोई विध बनावे चोर खड़ा आपे ही वापस मुड़ जावे। हुण प्यारिओ संगत जा रही संगत सारी रुक गई। संगत ने अरदास की। देखो संगत दी अरदास विच ताकत। हुण संगत अरदास करदी है ते परमेश्वर दी लीला की वरती। परमेश्वर ने आप रूप वटाया ते ओहो जी बिल्कुल खड़ा रख के फिर अलोप हो गया। सुनियो ध्यान नाल जिहो जी चोरी होई है ना राजा चक के लेके गया बिल्कुल खूबहू ओहो जी खड़ा उत्थे रखी ते परमेश्वर साईं अलोप। हुण अरदास तो बाद जदों राणी आई बाहर वेखिया कि खड़ा ते उत्थे मन च सोचिया शायद चोर वापस रख गया। उन्होंने नहीं पता की होया पर जदों हुण गई महलां दे विच राजे ने वेखिया कि दोवें खड़ावां पाईयां ने ते उस वेले राजा पुछदे खड़ा तेरे कोल कित्थों आई। जदों सारी गल दसी इदां कोई चोर चक के लै गया मैं संगत कोलों अरदास कराई विध बन गई खड़ा आ गई चोर लग गया। वो कहंदा चोर ते चुरा के लेके नहीं गया चुकी ते मैं सी खड़ा ते ओ खड़ा पई भी मेरे कोल ए खड़ा कित्थों आई। फिर उस वेले राजा भी ओ राणी भी परमेश्वर दा ते संगत दा शुकराना कर दे कि ए जेड़ी खड़ाम है ना राजे डिठा चलत एहो ए खड़ाम है चोज विडाणी। ये जेड़ी खड़ाम है ना ये कोई आम खड़ाम नहीं ए ते खड़ाम आप परमेश्वर रख के गया है जी। साध संगत बिटों कुर्बानी। देखो संगत अज मैं क्योंकि कई बारी थोड़ी जी प्लैनिंग बंदा करता है कि ये कथा लावांगे ये सोचांगे इदां बोलांगे
बैठण तो पहला मैं कदी ये को पुछना कदी इन्हों को, मैं किहड़ा शब्द पढ़ा, फिर मैनू वो मैं कहा चलो शब्द की चोण कर ली, हुण गावां किवें, फिर इन्हों ने मैनू दस्सिया इदां गा दे, फिर मैं क्या अज दिमाग च ना आ नहीं रहा कथा किहड़ी लाउणी है, तो मैं कहा चलो कोई नहीं बापू जी नूं कवांगे, बापू जी जदों बवांगे आपे वरत जाना, आखो वाहिगुरू जी। ते अचानक ये चीज मेरे सामने आ गई कि देखो संगत दी कृपा सारी। अज भी जेड़ा बाबा दीप सिंह जी गुरमत ज्ञान संगीत अकैडमी तकरीबन 60 लाख की लागत नाल कमरे बने ने। असीं अगे समझदे हुंदे सां जदों कोई वड्डे वड्डे पुल वेखदे सन आपां, कई वारी कहंदे जी इस पुल नूं बनाउण विच 5000 करोड़ लगे आ। असीं मन विच सोचदे सां पता नहीं एवें कही जांदे 5000 करोड़ ये लग किवें सकदा, पर हुण पता लगदा कि छोटा जिहा भी कोई काम करना होवे ਲੱਖਾਂ ਕਰੋੜਾਂ इदां लग जाते हैं, पता भी नहीं लगता। अज जो 60 लाख की कीमत के नाल कमरे सारे तैयार होए ने, कोई अमनदीप सिंह ने नहीं कीते। ये सारा जो संगतां किणका किणका देंदियां ना, आखो धन गुरु रामदास जी, धन गुरु रामदास जी, प्यार नाल आखो धन बाबा दीप सिंह। ये संगतां जो किणका किणका देंदियां ने प्यार, ये ओदे नाल प्यार होए ने। ये संगत वरत रही है हर जगह ते। अज कोई महापुरुष बड़ी जय जयकार है जी महापुरुषों की, क्यों जय जयकार जी, वो बड़े गुरुद्वारे बना रहे हैं। अच्छा जी, महापुरुषों की जय जयकार, गुरुद्वारे बना रहे, पर प्यारिओ वो गुरुद्वारे बनाउण दे विच मुੱਢ कौन है? गुरु दी संगत। आखो धन गुरु रामदास जी, धन गुरु रामदास जी। संगतां किणका किणका देंदियां तां ही कार चलदे ने, अपने बल नाल नहीं, संगत दे सहयोग नाल। अज फलाना कीर्तनिया ओदी बड़ी चढ़दी कला है, क्यों चढ़दी कला है? तां करके चढ़दी कला है कि संगत ओनू सुन रही है। जे सुनन वाला ही ना कोई होएगा चढ़दी कला कादी? फलाना कीर्तन करदा है, इउं लगदा जिवें समा ही रुक गया। समा रोकण वाला कौन है? गुरु दी संगत। आखो धन गुरु रामदास जी, धन गुरु रामदास। जो परमेश्वर साईं तुहाडे अंदर वरतदा है ना, बस सारी बख्शिश ओही चलती है। ये मेरी बेनती है। अज कुदरती ये गल मेरे सामने आ गई कि देखो संगत विच किड्डी ताकत है। संगत दी कीती अरदास दा सदका और तारा राणी दी जेड़ी कीमती खड़ाम परमेश्वर वापस भेज सकता है, ते मैं ते 113 यूनिट कहना 226 नहीं बनवा सकता। हैं जी, इस तो डबल ट्रिपल काम नहीं करवा सकता। क्यों नहीं करवा सकता? मैनू यकीन है। आखो धन गुरु रामदास जी, धन गुरु रामदास जी। टेंशन ते बंदा उदों लवे जदों कोई विच निजी लालच रखे होण। ਜਦੋਂ ਕਾਰਜ ਹੀ ਸੰਗਤ ਦੇ ਕਰਨੇ ਵੀ ਸੰਗਤ ਨੇ ਜਰੀਆ ਸਾਨੂੰ ਬਣਾਇਆ, ਤੇ ਜਰੀਏ ਨੂੰ ਨਾ ਤੇ ਮਾਣ ਆਉਣਾ ਚਾਹੀਦਾ, ਤੇ ਨਾ ਹੀ ਜਰੀਆ ਕਿਸੇ ਉਸ ਟੈਨਸ਼ਨ ਵਿੱਚ ਫਿਰੇ ਕਿ ਇਹ ਕੰਮ ਕਿਵੇਂ ਹੋਣੇ ਨੇ। ਨਾ ਮਾਣ ਕਰੇ ਨਾ ਟੈਨਸ਼ਨ ਰੱਖੇ, ਜਰੀਆ ਤੇ ਬਸ ਇੱਕੋ ਕੰਮ ਕਰੀ ਜਾਵੇ, ਜੋ ਸੰਗਤ ਦੇਂਦੀ ਉਹਨੂੰ ਸਹੀ ਟਿਕਾਣੇ ਲਾਈ ਜਾਵੇ। ਆਖੋ ਵਾਹਿਗੁਰੂ ਜੀ, ਤੇ ਗੁਰੂ ਅੱਗੇ ਅਰਦਾਸਾਂ ਕਰੀ ਜਾਵੇ, ਦਰਦਿਆ ਜੋ ਜੋ ਕਣਕਾ ਕਣਕਾ ਦੇ ਰਹੇ ਇਹਨਾਂ ਨੂੰ ਬਰਕਤਾਂ ਪਾਈ ਜਾਈ। जरिया ना मान करे ते ना टेंशन रखे, दोवें काम मैं कह रहा। ना मान करे ते ना ही टेंशन रखे, क्योंकि संगत दे काम संगतां ने कीते ते गांव भी करने ही उन्होंने ने। आखो धन गुरु रामदास जी, धन गुरु रामदास। प्यार नाल आखो धन बाबा। किवें कह रहे भाई गुरदास जी, राजे डिठा चलते एक खड़ाम है चोच बिडाणी, साध संगत बिटो कुर्बानी, साध संगत ते सब फल पाए, साध संगत ते सब फल पाए। बोलो साध संगत ते सब फल पाए, साध संगत ते सब फल पाए। हर हर अमृत नाम
रस हर अमृत हर उर धार, विच संगत हर प्रभ वरतदा। बोलो, विच संगत हर प्रभ वरतदा, विच संगत हर प्रभ वरतदा, विच संगत हर प्रभ वरतदा। बूझो शब्द विचार, साध संगत ते सब फल पाए। साध संगत ते सब फल पाए। सब फल आपे शरण पवाएंदा मेरे गोविंदा। हर भगत जना राख लाजे जियो, बड़ भागी मिल संगति मेरे गोविंदा। जन नानक नाम सिद्ध काजे जियो। देखो सारे कारज भी सिद्ध किवें कह रहे, वड भागी मिल संगति मेरे गोविंदा। ਇਹਦੇ ਨਾਲ ਹੋਏਗਾ ਕਿ ਜਦੋਂ ਸੰਗਤ ਵਿੱਚ ਮਿਲ ਕੇ ਨਾਮ ਜਪੇਗਾ, ਵਡਿਆਈ ਕਰੇਗਾ, ਕਹੇਗਾ ਵਾਰ-ਵਾਰ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦੇ ਨਾਲ ਹੋਏਗਾ ਕਿ ਜਨ ਨਾਨਕ ਨਾਮ ਸਿੱਧ ਕਾਜੈ ਜੀਓ, ਤੇਰੇ ਸਾਰੇ ਕਾਰਜ ਸਿੱਧ ਹੋ ਜਾਣਗੇ। ਵੱਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ। ਜਨ ਨਾਨਕ ਨਾਮ ਸਿੱਧ ਕਾਜੈ ਜੀਓ, ਸਾਧ ਸੰਗਤ ਤੇ ਸਭ ਫਲ ਪਾਏ। 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 ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਪਰਮੇਸ਼ਰ ਕਹਿੰਦੇ ਜੇ ਤੂੰ ਮੇਰੇ ਦਰਸ਼ਨ ਕਰਨੇ ਆ ਨਾ, ਸੰਗਤ ਦੇ ਦਰਸ਼ਨ ਕਰ ਲੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਹਿੰਦੇ ਸੰਗਤ ਦੇ ਦਰਸ਼ਨ ਮੇਰੇ ਦਰਸ਼ਨ ਨੇ, ਮੇਰੇ ਦਰਸ਼ਨ। ਗੁਰੂ ਰਾਮਦਾਸ ਜੀ ਵੀ ਕਹਿੰਦੇ ਨਾ, ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਸਾਧ ਸੰਗ ਮੇਰੋ ਮਾਤ ਪਿਤਾ ਔ ਕੁਟੁੰਬ ਸਖਾ, ਸਾਧ ਸੰਗ ਮੇਰੋ ਸੁਤ ਸ੍ਰੇਸ਼ਟ ਅਨੂਪ ਹੈ। ਸਾਧ ਸੰਗ ਸਰਬ ਨਿਧਾਨ ਪ੍ਰਾਨ ਜੀਵਨ ਮੈਂ, ਸਾਧ ਸੰਗ ਨਿਜ ਪਦ ਸੇਵਾ ਦੀਪ ਧੂਪ ਹੈ। ਸਾਧ ਸੰਗ ਰੰਗ ਰਸ ਭੋਗ ਸੁਖ ਸਹਿਜ ਮੈਂ, ਸਾਧ ਸੰਗ ਸੋਭਾ ਅਤ ਉਪਮਾ ਊਪ ਹੈ। ਸਾਧ ਸੰਗਤ ਤੇ ਸਭ ਫਲ ਪਾਏ। ਸਾਧ ਸੰਗਤ ਤੇ ਸਭ ਫਲ ਪਾਏ। ਸਾਧ ਸੰਗਤ ਤੇ ਸਭ ਫਲ ਪਾਏ। ਸਤਿਗੁਰ ਕੇ ਬਲ ਜਾਈ। ਬੜਾ ਸਾਧ ਸੰਗਤ ਤੇ ਸਭ ਫਲ ਪਾਏ। ਸਤਿਗੁਰ ਕੇ ਬਲ। ਸਮਾਪਤੀ ਕਰ ਰਹੇ ਹਾਂ ਜੀ, ਕਰੋ ਕਿਰਪਾ। ਸਾਧ ਸੰਗਤ ਤੇ ਸਭ ਫਲ ਪਾਏ। ਸਤਿਗੁਰ ਕੇ ਬਲ ਜਾਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉੱਚੀ ਗੱਜ ਕੇ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਏ। ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਏ। ਸਾਰੀਆਂ ਬਖਸ਼ਿਸ਼ਾਂ ਹੁਣ ਤੱਕ ਸੰਗਤ ਦੀਆਂ ਵਰਤੀਆਂ ਵਰਤਨਾਈਆਂ ਨੇ, ਅਗਾਂਹ ਵੀ ਵਰਤਨ ਖੰਡੇ ਵਾਲਾ ਕਿਰਪਾ ਕਰੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਕੋਲੋਂ ਇੱਕ ਪੱਤਰਕਾਰ ਨੇ ਪੁੱਛਿਆ ਸੀ, ਕਹਿੰਦੇ ਜੀ ਜੋ ਇੱਥੇ ਸੇਵਾਵਾਂ ਚੱਲ ਰਹੀਆਂ, ਜੋ ਕਾਰਜ ਚੱਲ ਰਹੇ, ਇਹ ਸਾਰੀ ਪ੍ਰੇਰਨਾ ਕਿੱਥੋਂ ਮਿਲ ਰਹੀ? ਮੈਂ ਕਿਹਾ ਇੱਕ ਤੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਵੱਲ ਜਦੋਂ ਝਾਤ ਪਾਈਏ, ਬਾਬਾ ਦੀਪ ਸਿੰਘ ਜੀ ਆਪ ਬੱਚਿਆਂ ਨੂੰ ਗੁਰਬਾਣੀ ਸਿਖਾਉਂਦੇ ਰਹੇ, ਕੀਰਤਨ ਸਿਖਾਉਂਦੇ ਰਹੇ, ਗੁਰਬਾਣੀ ਦੀ ਸੰਥਿਆ ਵੀ ਜੋ ਕਰਾਉਂਦੇ ਰਹੇ ਨੇ, ਕਿਰਪਾ ਕਰਦੇ ਰਹੇ, ਬਖਸ਼ਿਸ਼ਾਂ ਕਰਦੇ ਰਹੇ। ਸਾਡੇ ਗੁਰੂ ਸਾਹਿਬਾਨਾਂ ਨੇ ਇਹ ਕਿਰਪਾ ਕੀਤੀ, ਜੋ ਲੰਗਰ ਚਲਾਏ, ਹਸਪਤਾਲ ਉਸ ਵੇਲੇ ਜੋ ਦਵਾਖਾਨੇ ਕਿਹਾ ਜਾਂਦਾ ਸੀ ਉਹ ਖੋਲੇ, ਪੰਛੀਆਂ ਦੇ ਇਲਾਜ ਕਰਨ ਦੇ, ਪੰਛੀਆਂ ਨੂੰ ਖਾਣਾ ਪਾਉਣ ਦੇ ਪੂਰਨੇ ਪਾਏ। ਮੈਂ ਕਿਹਾ ਕਿਤੇ ਉੱਥੋਂ ਪ੍ਰੇਰਨਾ ਮਿਲ ਰਹੀ ਵੱਡਿਆਂ ਕੋਲੋਂ। ਤੇ ਮੈਂ ਕਿਹਾ ਜਿਹੜੇ ਹੁਣ ਸਾਡੇ ਮੌਜੂਦਾ ਵੱਡੇ ਨੇ ਨਾ, ਵੱਡੇ ਜਿਨ੍ਹਾਂ ਦੇ ਸਿਰ ਦੇ ਉੱਤੇ ਹੱਥ ਰੱਖ ਰਹੇ, ਮੇਰੇ ਕਹਿਣ ਦੀ ਮੁਰਾਦ ਸਾਡੇ ਬੜੇ ਪਿਆਰੇ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਗੁਰਇਕਬਾਲ ਸਿੰਘ ਜੀ। ਮੈਂ ਜਦੋਂ ਨਾਮ ਵੀ ਕਈ ਵਾਰੀ ਲੈਣਾ ਨਾ, ਮੈਨੂੰ ਨਾਮ ਲੈਣ ਲੱਗਿਆਂ ਵੀ ਇਦਾਂ ਕਈ ਵਾਰੀ ਭਾਵਨਾ ਆਉਂਦੀ ਹੈ ਕਿ ਕਿਹੜੇ ਸਤਿਕਾਰ ਦੇ ਬੋਲ ਬੋਲਣਾ। ਤੇ ਉਹ ਮਹਾਂਪੁਰਖ ਜਿਨ੍ਹਾਂ ਨੇ ਸਾਰੀਆਂ ਸੀਸਾਂ ਦਿੱਤੀਆਂ ਨੇ, ਕਿਰਪਾ ਕੀਤੀ, ਜਿਨ੍ਹਾਂ ਦੇ ਜੀਵਨ ਤੋਂ ਅਸੀਂ ਪ੍ਰੇਰਨਾ ਲੈ ਰਹੇ ਹਾਂ। ਮੈਂ ਉਦੋਂ ਪੱਤਰਕਾਰ ਨੂੰ ਇਹ ਗੱਲ ਕਹੀ, ਮੈਂ ਕਿਹਾ ਉਹਨਾਂ ਦੀ ਪ੍ਰੇਰਨਾ ਨਾਲ ਹੀ ਇੱਧਰ ਸਾਰੇ ਕਾਰਜ ਹੋ ਰਹੇ ਨੇ। ਤੇ ਅੱਜ ਮਹਾਂਪੁਰਖ ਵੀ ਬਾਬਾ ਦੀਪ ਸਿੰਘ ਜੀ ਦੇ ਘਰ, ਆਪਣੇ ਘਰ ਪਹੁੰਚੇ ਨੇ, ਜੋ ਇਹ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੇ ਨਵੇਂ ਕਮਰੇ ਤਕਰੀਬਨ 60 ਲੱਖ ਦੀ ਲਾਗਤ ਦੇ ਨਾਲ, ਅਜੇ ਥੋੜੇ ਕੰਮ ਪੈਂਡਿੰਗ ਵੀ ਰਹਿੰਦੇ ਨੇ, ਤੇ ਇਹ ਅੱਜ ਇਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਸ਼ੁਰੂਆਤ ਕਰਨੀ। ਤੇ ਸਾਨੂੰ ਮਾਣ ਇਸ ਚੀਜ਼ ਦਾ, ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਜੋ ਇਹਨਾਂ ਨੇ ਪ੍ਰੇਰਨਾ ਦਿੱਤੀਆਂ ਨੇ, ਉਂਗਲੀਆਂ ਫੜ ਫੜ ਕੇ ਤੋਰਿਆ, ਜਿੱਥੇ ਕੋਈ ਗਲਤੀ ਵੀ ਹੋਣੀ ਕੰਨੋਂ ਫੜ ਕੇ ਸਮਝਾਉਣਾ ਵੀ, ਨਾਲ ਅਸੀਸਾਂ ਵੀ ਰੱਖੀਆਂ ਹਰ ਪੱਖ ਤੋਂ। ਤੇ ਇਹ ਜੋ ਅੱਜ ਬੜੀ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ, ਇਹ ਕਮਰਿਆਂ ਦਾ ਜੋ ਉਦਘਾਟਨ ਮਹਾਂਪੁਰਖ ਆਪਣੇ ਕਰ ਕਮਲਾਂ ਨਾਲ ਕਰਨ ਵਾਸਤੇ ਆਏ ਨੇ। ਇਹਨਾਂ ਕਮਰਿਆਂ ਦੀ ਜਿਹੜੀ ਸੇਵਾ ਹੈ, ਉਦਾਂ ਤੇ ਸੰਗਤ ਨੇ ਕਿਣਕਾ ਕਿਣਕਾ ਜੋ ਬਖਸ਼ਿਸ਼ ਕੀਤੀ, ਪਰ 4 ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਨੇ ਜੋ ਵੱਡੇ ਪੱਧਰ ਤੇ ਸਹਿਯੋਗ ਦਿੱਤਾ। ਜੋ ਸੱਚਖੰਡ ਵਾਸੀ ਗੁਰਨਾਮ ਸਿੰਘ ਬੰਗਾ, ਪਤਨੀ ਕਮਲਜੀਤ ਕੌਰ ਬੰਗਾ, ਇਹਨਾਂ ਦੇ ਸਮੂਹ ਪਰਿਵਾਰ ਵੱਲੋਂ, ਗੁਰਜੀਤ ਸਿੰਘ ਜੀ ਕੋਹਲੀ, ਮਾਤਾ ਹਰਮਿੰਦਰ ਕੌਰ ਕੋਹਲੀ ਜੀ ਸਮੂਹ ਪਰਿਵਾਰ ਕੈਨੇਡਾ ਤੋਂ, ਸੰਜੇ ਭਾਟੀਆ, ਰਾਜੇਸ਼ ਭਾਟੀਆ ਫਰੀਦਾਬਾਦ ਤੋਂ, ਔਰ ਮਾਤਾ ਜਸਵਿੰਦਰ ਕੌਰ ਸੇਠੀ, ਬੇਟਾ ਦਮਨ ਸਿੰਘ ਸੇਠੀ ਲਖਨਊ ਤੋਂ। ਇਹ 4 ਪਰਿਵਾਰਾਂ ਨੇ ਕਾਫੀ ਸਹਿਯੋਗ ਦਿੱਤਾ ਇਸ ਅਕੈਡਮੀ ਨੂੰ ਬਣਾਉਣ ਵਿੱਚ। ਸਤਿਗੁਰੂ ਸਾਰਿਆਂ ਨੂੰ, ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ, ਕਿਣਕਾ ਕਿਣਕਾ ਵੀ ਕੀਤਾ, ਖੰਡੇ ਵਾਲਾ ਬਾਬਾ ਕਿਸੇ ਨੂੰ ਖਾਲੀ ਨਾ ਮੋੜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
कदे ना छड्डियो बात, तेरे बिन रुल जांगे। साडी कदे ना छड्डियो बात, तेरे बिन रुल जांगे। बाबा दीप सिंह मेरे पिता, बाबा दीप सिंह मेरे पिता, बाबा दीप सिंह मेरे पिता, तेरे बिन रुल जांगे। साडी कदे ना छड्डियो बात, तेरे बिन रुल जांगे। साडी कदे ना छड्डियो बात, तेरे बिन रुल जांगे। बिन लमना मैं सा कदे सुख दा, तेरे बिना लवाना मैं सा कदे सुख दा। सानू तरना च दे दियो था, तेरे बिन रुल जांगे। साडी कदे न छड्डियो बात, तेरे बिन रुल जांगे। तू दाता किवें जीवा मर मर के, जानदा तू दाता किवें जीवा मर मर के। होर दुख मैं तो जर हुंदे ना, तेरे बिन रुल जांगे। साडी कदे न छड्डियो बात, तेरे बिन रुल जांगे। बाबा दीप सिंह मेरे पिता, बाबा दीप सिंह मेरे पिता, बाबा दीप सिंह मेरे पिता, तेरे बिन रुल जांगे। साडी कदे ना छड्डियो बात, तेरे बिन रुल जांगे। साडी कदे न छड्डियो बात, तेरे बिन रुल जांगे। साडी कदे न छड्डियो बात, तेरे बिन रुल जांगे। तेरे बिन रुल जांगे, तेरे बिन रुल जांगे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ, ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ, ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ, ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ।
ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾਸ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ। ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਣ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ, ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤ ਦੀ ਪੜ੍ਹਾਈ, ਗੁਰਮਤ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ, ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ, ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ,
ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ, ਦੋ ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਇਆ ਇੱਕ ਗਜ ਦੀ ਸੇਵਾ ਰੱਖੀ ਹੈ। ਇੱਕ 2 2 5 5 ਗਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ। ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ। ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 98759 09004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।